ਅੱਛਾ, ਆਪਾਂ ਰੀਸੈਂਟਲੀ ਟੇਰੀਆਨਾ ਜੀ ਤੁਸੀਂ H1B ਦੇ ਨਾਲ ਸੰਬੰਧਿਤ ਰਹੇ ਆ, ਉਹ ਕੇਸ ਵੀ ਬਹੁਤ ਕੀਤੇ ਆ, ਖੁਦ ਵੀ H1B ਦੇ ਨਾਲ ਆ ਚੰਗਾ ਰੌਲਾ ਰੱਪਾ ਪਿਆ ਹੈ H1B ਨੂੰ ਲੈ ਕੇ। ਇਸ ਨੂੰ ਲੈ ਕੇ ਵੀ ਆਪਸ ਦੇ ਵਿੱਚ ਇੱਥੋਂ ਦੇ ਤੇ ਜਿਹੜੇ ਭਾਰਤੀ ਆ ਉਹ ਬੜੇ ਗੁੱਥਮ ਗੁੱਥਾ ਹੋ ਰਹੇ ਆ, ਗਾਲੋ ਗਾਲੀ ਵੀ ਹੋ ਰਹੇ ਆ। ਸੋ H1B ਨੂੰ ਲੈ ਕੇ ਕੀ ਤੁਹਾਨੂੰ ਲੱਗ ਰਿਹਾ ਵੀ ਕੋਈ ਚੇਂਜਸ ਆ ਸਕਦੇ ਨੇ? ਕੀ ਹੋਊਗਾ? ਈਲੋਨ ਮਸਕ H1B ਦੇ ਹੱਕ 'ਚ ਆ ਗਿਆ, ਟਰੰਪ ਹੁਣੀ ਵੀ ਆ ਗਏ, ਪਰ ਟਰੰਪ ਹੁਣਾਂ ਦੀ ਆਪਣੀ ਪਾਰਟੀ ਵਾਲੇ ਆ, ਉਹ ਅਮਰੀਕਾ ਫਸਟ ਨੂੰ ਕਹਿ ਕੇ ਕਹਿੰਦੇ ਵੀ ਤੁਸੀਂ H1B ਦੇ ਉਲਟ ਜਿਹੜੇ ਉਹ ਆ ਰਹੇ ਆ। ਸੋ ਕੀ ਲੱਗਦਾ ਕੀ ਹੋਊਗਾ ਉੱਥੇ? ਸੋ ਦੇਖੋ H1B ਜਿਹੜਾ ਵੀਜ਼ਾ ਉਹਨੇ ਜਿਹੜੀ ਇੱਥੇ ਦਾ ਸਾਇੰਟੀਫਿਕ ਦਾਰਾ ਬਦਾਰਾ ਉਹਨੂੰ H1B ਨੇ ਸਾਂਭ ਕੇ ਰੱਖਿਆ, ਕਿਉਂਕਿ ਤੁਹਾਨੂੰ ਜਿਹੜੀ ਵਰਕਫੋਰਸ ਮਿਲ ਜਾਂਦੀ ਸੀ ਇੰਡੀਆ ਤੋਂ, ਚਾਈਨਾ ਤੋਂ, ਯੂਰਪ ਤੋਂ। ਜੀ। ਤੇ H1B ਬਿਨਾ ਇਹਨਾਂ ਦਾ ਸਰ ਨਹੀਂ ਸਕਦਾ। ਜਿਹੜੇ ਬੰਦੇ ਹੁਣ ਤੁਸੀਂ ਸਿਲੀਕਨ ਵੈਲੀ ਆ ਕੇ ਦੇਖੋ, ਬੇਰੀਏ 'ਚ, ਜਿੱਥੇ ਆਪਣਾ ਸੈਨੋਜ਼ੇ ਵਗੈਰਾ ਵਾਲਾ ਏਰੀਆ, ਜਿਹੜਾ ਹਰੇਕ ਬੰਦਾ ਹੀ ਤਕਰੀਬਨ ਤੁਹਾਨੂੰ ਇਮੀਗ੍ਰੈਂਟ ਮਿਲਣਾ ਤੇ ਟੈਕ ਦੇ ਵਿੱਚ ਮਿਲਣਾ, ਠੀਕ ਹੈ। ਤੇ ਏਦਾਂ ਹੀ ਜਿਹੜੇ ਵੱਡੇ ਆਪਣੇ ਔਰੇਂਜ ਕਾਊਂਟੀ ਵਗੈਰਾ ਚੱਲਦੇ, ਤੁਹਾਨੂੰ ਇਮੀਗ੍ਰੈਂਟ ਜਿਹੜੇ ਏਸ਼ੀਅਨ ਮੂਲ ਦੇ ਲੋਕ ਤੁਹਾਨੂੰ ਜ਼ਿਆਦਾ ਜਿਹੜੇ ਮਿਲਣੇ ਆ। ਤੇ ਜ਼ਿਆਦਾਤਰ ਜਿਹੜੇ ਇਮੀਗ੍ਰੈਂਟਸ ਆ ਉਹ H1B ਤੇ ਆਉਂਦੇ ਆ। ਰਸਤਾ ਹੀ ਉਹ ਜਿਹੜਾ ਹੈਗਾ, ਹੋਰ ਕੋਈ ਇੱਥੇ ਵਰਕ ਵੀਜ਼ੇ ਦੇ ਖਾਸ ਕੋਈ ਆਪਸ਼ਨ ਨਹੀਂ, ਸਾਰਿਆਂ ਨੂੰ H1B ਦੇ ਥਰੂ ਹੀ ਜਾਣਾ ਪੈਂਦਾ। ਤੇ H1B ਹੁਣ ਜਿਹੜਾ ਰਾਈਟ ਵਿੰਗ ਜਿਹੜਾ ਹੈਗਾ, ਠੀਕ ਹੈ, ਰਿਪਬਲਿਕਨ ਪਾਰਟੀ ਦਾ ਜਿਹੜਾ ਰਾਈਟ ਵਿੰਗ ਹੈਗਾ, ਉਹ ਤਾਂ ਬੇਸਿਕਲੀ ਚਾਹੁੰਦੇ ਆ ਕਿ ਕੋਈ ਇਮੀਗ੍ਰੇਸ਼ਨ ਜਿਹੜੀ ਹੋਵੇ ਨਾ ਇੱਥੇ, ਠੀਕ ਹੈ, ਤੇ ਜਾਂ ਫਿਰ ਸਿਰਫ ਯੂਰਪੀਅਨ ਇਮੀਗ੍ਰੇਸ਼ਨ ਜਿਹੜੀ ਹੋਵੇ। ਤੇ ਉਹ ਹੁਣ ਜਿਹੜਾ ਬਿਲਕੁਲ ਐਂਟੀ ਇਮੀਗ੍ਰੇਸ਼ਨ ਜਿਹੜੇ 10-15% ਜਿਹੜੇ ਹੁੰਦੇ ਆ, ਉਹ ਕਹਿੰਦੇ ਆ ਕਿ ਕੋਈ ਬੰਦਾ ਆਵੇ ਨਾ। ਸੇਮ ਥਿੰਗ ਜਿਹੜੇ ਲੈਫਟ ਵਿੰਗ ਡੈਮੋਕ੍ਰੈਟਿਕ ਪਾਰਟੀ ਹੈ, ਜਿਹੜਾ ਉਹਨਾਂ ਦਾ ਐਕਸਟ੍ਰੀਮ ਲੈਫਟ ਹੈਗਾ, ਉਹ ਕਹੂਗੇ ਕਿ ਸਾਰਿਆਂ ਨੂੰ ਆਉਣ ਦਿਓ, ਕਿਸੇ ਨੂੰ ਰੋਕਣ ਦੀ ਲੋੜ ਨਹੀਂ ਹੈਗੀ, ਠੀਕ ਹੈ। ਤੇ ਉਹ ਜਿਹੜੇ ਬਿਲਕੁਲ ਸੌਫਟ ਕਾਰਨਰ ਜਿਹੜਾ ਇਮੀਗ੍ਰੈਂਟਾਂ ਦੇ ਵੱਲ ਰੱਖਦੇ ਆ, ਭਾਵੇਂ ਇਮੀਗ੍ਰੈਂਟ ਬੈਕ ਉਹਨਾਂ ਵੱਲ ਸੌਫਟ ਕਾਰਨਰ ਨਹੀਂ ਰੱਖਦੇ ਹੈਗੇ, ਠੀਕ ਹੈ। ਇਹ ਵੀ ਜਿਹੜੀ ਚੀਜ਼ ਹੈਗੀ ਆ। ਤੇ ਹੁਣ ਜਿਹੜਾ ਈਲਨ ਮਸਕ ਦਾ ਸੀਗਾ, ਉਹਦਾ ਆਬਵੀਅਸਲੀ ਬਿਆਨ ਸੀਗਾ ਕਿ ਕਹਿੰਦਾ, ਇਹ ਤਾਂ ਮੈਂ ਪਹਿਲਾਂ ਹੀ ਕਹਿੰਦਾ ਸੀਗਾ ਕਿ ਜਿਹੜੇ 10% ਰਾਈਟ ਵਿੰਗ ਵਾਲੇ, 10% ਲੈਫਟ ਵਿੰਗ ਵਾਲੇ, ਉਹ ਤਾਂ ਸਾਡੀਆਂ ਪਾਲਿਸੀਆਂ ਨੂੰ ਪਸੰਦ ਨਹੀਂ ਕਰੂਗੇ, ਭਾਵੇਂ ਜਿੱਧਰਲੇ ਪਾਸੇ ਨੂੰ ਗੱਲ ਚੱਲ ਜਾਵੇ। ਕਿਸੇ ਨਾ ਕਿਸੇ ਨੇ ਕੋਈ ਨਾ ਕੋਈ ਰੁੱਸਿਆ ਹੀ ਹੁੰਦਾ। ਤੁਹਾਨੂੰ ਪਤਾ ਵਿਆਹ ਸ਼ਾਦੀ ਦਾ ਵੀ ਮਾਹੌਲ ਹੋਵੇ, ਕਿਸੇ ਨਾ ਕਿਸੇ ਨੇ ਮੂੰਹ ਵੱਟਿਆ ਹੀ ਹੁੰਦਾ ਵਾ। ਤੇ ਹਿਮਤੇਚਰ ਜਿਹੜੀ ਹੈਗੀ ਹੈ, ਉਹਨੇ ਕਹਿਣਾ ਤੂੰ ਭਾਈ ਕਿਉਂ ਦੁਖੀ ਹੈ। ਤੇ ਇਹ ਜਿਹੜਾ ਹੈਗਾ H1B ਦਾ, ਇਹ ਜਾਣ ਨਹੀਂ ਲੱਗਾ। ਅਲਟੀਮੇਟਲੀ ਕੀ ਹੈ ਕਿ ਕੈਪੀਟਲਿਸਟਿਕ ਕੰਟਰੀ ਆ, ਠੀਕ ਹੈ। ਕਾਰਪੋਰੇਸ਼ਨਸ ਜਿਹੜੀਆਂ ਉਹ ਨਿਊ ਫਾਰਮ ਆਫ ਗਵਰਨੈਂਸ ਆ। ਤੇ ਇਹਨਾਂ ਨੂੰ ਜੇ ਆਪਾਂ ਫੇਸਬੁੱਕ ਲਈਏ, ਭਾਵੇਂ ਇੰਸਟਾਗ੍ਰਾਮ, ਜਿਹੜੀਆਂ ਆਬਵੀਅਸਲੀ ਸੇਮ ਕੰਪਨੀਆਂ, ਤੇ ਟਵਿੱਟਰ ਵਗੈਰਾ, ਹਰੇਕ ਜਿਹੜੀ ਪਲੇਟਫਾਰਮ ਸੀਗਾ, ਸਾਰੀਆਂ ਟੈਕ ਕੰਪਨੀਆਂ ਦੇ ਵਿੱਚ H1B ਕੰਪੋਨੈਂਟ ਜਿਹੜਾ ਹੈਗਾ। ਬਿਨਾਂ H1B ਕੰਪੋਨੈਂਟ ਦੇ ਤੁਸੀਂ ਕੰਪਨੀਆਂ ਰਨ ਨਹੀਂ ਕਰ ਸਕਦੇ। ਤੇ ਆਬਵੀਅਸਲੀ ਇਹ ਜਿਹੜੀਆਂ ਕੰਪਨੀਆਂ, ਇਹ ਬਹੁਤ ਜ਼ਿਆਦਾ ਇਨਫਲੂਐਂਸ ਜਿਹੜੀਆਂ ਕੈਰੀ ਕਰਦੀਆਂ ਅੱਜ ਦੀ ਡੇਟ ਦੇ ਵਿੱਚ ਪ੍ਰੋਡਕਟਸ ਤੇ ਸਰਵਿਸਿਜ਼। ਤੇ ਇਹ H1B ਨਹੀਂ ਕਿਤੇ ਜਾਣ ਲੱਗਾ। ਰੌਲਾ ਰੱਪਾ ਥੋੜਾ ਜਿਹਾ ਪਊਗਾ, ਪਰ ਇਹ ਇੱਥੇ ਹੀ ਹੈ। .com ਦੇ ਟਾਈਮ ਤੋਂ ਹੀ ਜਿਹੜਾ ਸੀਗਾ ਸਿਸਟਮ ਇਹ ਚੱਲ ਰਿਹਾ, ਤੇ ਇਹ ਗਿਆ ਨਹੀਂ ਕਿਧਰੇ ਵੀ। ਤੇ ਡਾਕਾ ਦਾ ਕੀ ਬਣੂਗਾ? ਡਾਕਾ ਦਾ ਤਾਂ ਜਿਹੜਾ ਸੀਗੇ ਟਰੰਪ ਹੁਣੀ ਉਹਦੇ ਫੇਵਰ ਚ ਨਹੀਂ ਸੀਗੇ ਆਬਵੀਅਸਲੀ। ਤੇ ਨਿਊ ਰਜਿਸਟ੍ਰੇਸ਼ਨ ਸਪੈਸ਼ਲੀ ਉਹਨਾਂ ਨੇ ਕੈਂਸਲ ਜਿਹੜੀਆਂ ਕਰਤੀਆਂ ਸੀਗੀਆਂ। ਮੇਰੇ ਹਿਸਾਬ ਨਾਲ ਜਿਹੜੇ ਪੁਰਾਣੇ ਬੰਦੇ ਆ, ਕੱਟ ਆਫ ਕਿਉਂਕਿ ਉਹਨਾਂ ਨੇ ਰੱਖਤਾ ਸੀਗਾ ਓਬਾਮਾ ਨੇ, ਉਹਨਾਂ ਨੂੰ ਪੱਕੇ ਕਰ ਦੇਣਾ ਚਾਹੀਦਾ, ਠੀਕ ਆ। ਉਹ ਕਾਫੀ ਦੇਰ ਤੋਂ ਜਿਹੜੇ ਸਿਸਟਮ ਚ ਅਸਿਮਿਲੇਟ ਹੋ ਚੁੱਕੇ ਆ, ਕਾਫੀ ਜਿਹੜੇ ਛੋਟੇ ਹੁੰਦੇ ਜਿਹੜੇ ਆ ਗਏ ਸੀਗੇ। ਉਹਨਾਂ ਨੂੰ ਤਾਂ ਪਤਾ ਵੀ ਨਹੀਂ ਆਪਣੇ ਪਿੰਡਾਂ ਮੁਲਕਾਂ ਦਾ, ਬਹੁਤੇ ਤੇ ਇਦਾਂ ਦੇ ਵੀ ਆ। ਹਾਂਜੀ। ਤੇ ਉਹਨਾਂ ਨੂੰ ਆਬਵੀਅਸਲੀ ਹਿਊਮੈਨਿਟੇਰੀਅਨ ਬੇਸਿਸ ਤੇ ਬਣਦਾ ਵੀ ਉਹਨਾਂ ਦਾ ਕਰਨਾ, ਪਰ ਗੱਲ ਉਹੀ ਆ ਜਾਂਦੀ ਹੈ ਕਿ ਬੰਦਾ ਇੱਕ ਵੀ ਇੰਚ ਕਿਉਂ ਛੱਡੇ ਆਪਣਾ। ਤੇ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਫਿਰ ਇਹ ਹੈ ਕਿ ਹਰੇਕ ਫਰੰਟ ਤੇ ਉਹਨਾਂ ਨੇ ਅਟੈਕ ਕਰਨਾ। ਉਹਨਾਂ ਨੇ ਕੋਈ ਏਦਾਂ ਨਹੀਂ ਕਿ ਡਾਕਾ ਵਾਲਿਆਂ ਨਾਲ ਸਿੰਪਥੀ ਕਰ ਦੇਣੀ ਹੈ। ਜੀ। ਈਬੀ ਕੇਸਾਂ ਦੇ ਵਿੱਚ ਜਿਹੜੇ 1 2 3 4 5 ਹੁੰਦੇ ਆ, ਜਿਹੜੇ ਖਾਸ ਕਰਕੇ ਮੈਨੇਜਰੀਅਲ ਪੋਜੀਸ਼ਨ ਜਾਂ ਇਹ ਵਾਲੀਆਂ ਆ,